अस्सलाम वालेकुम, सत श्री अकाल सारिਆਂ ਨੂੰ। ਪੰਜਾਬੀ ਲਹਿਰ ਚੈਨਲ ਵੇਖਣ ਵਾਲੇ ਜਿੰਨੇ ਵੀ ਸਾਡੇ ਪੂਰੀ ਦੁਨੀਆ ਦੇ ਲੋਕ ਜੁੜੇ ਨੇ ਉਹਨਾਂ ਨੂੰ ਬਹੁਤ ਸਾਰਾ ਸਲਾਮ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਕੋਲ ਆਏ ਨੇ ਅਮਰੀਕਾ ਤੋਂ, ਕੈਨੇਡਾ ਤੋਂ ਦੋਸਤ ਤੇ ਹਰਦੀਪ ਜੀ, ਸਾਡੇ ਨਾਲ ਕੁਲਦੀਪ ਕੌਰ ਤੇ ਨਾਲ ਪਿੱਛੇ ਭਾਈ ਸਾਹਿਬ ਜਿਹੜੇ ਬੋਲਦੇ ਨੇਗੇ ਪਰਮਜੀਤ ਸਿੰਘ। ਤੇ ਅੱਜ ਅਸੀਂ ਲਾਇਲਪੁਰ ਤੋਂ ਜਾ ਰਹੇ ਹਾਂ ਜੀ ਭਗਤ ਸਿੰਘ ਦੇ ਪਿੰਡ ਜੱਦੀ ਹਵੇਲੀ। ਭਗਤ ਸਿੰਘ ਦੀ ਉਹਨਾਂ ਦੇ ਤੁਸੀਂ ਦੂਜੀ ਵਾਰੀ ਆਏ ਹੋ। ਹਾਂਜੀ, ਦੂਸਰੀ ਕਿਵੇਂ ਲੱਗ ਰਿਹਾ ਹੁਣ ਪਾਕਿਸਤਾਨ ਆ ਕੇ? ਪਾਕਿਸਤਾਨ ਜੀ ਬਹੁਤ ਚੰਗਾ ਲੱਗ ਰਿਹਾ ਹੈਗਾ। ਬਿਲਕੁਲ ਪਿੰਡਾਂ ਜਿਹੜੇ ਉਧਰ ਪੰਜਾਬ ਦੇ ਪਿੰਡ ਛੱਡ ਕੇ ਆਏ ਸੀ, ਬਿਲਕੁਲ ਉਸ ਤਰ੍ਹਾਂ ਦਾ ਲੱਗਦਾ ਹੈਗਾ। ਸਗੋਂ ਉਹਦੇ ਨਾਲ ਵੀ ਜ਼ਿਆਦਾ ਪੰਜਾਬੀ ਲੱਗ ਰਿਹਾ। ਉਧਰ ਤਾਂ ਸਾਡੇ ਤਾਂ ਹੁਣ ਮਤਲਬ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ ਤੇ ਹੁਣ ਇੱਥੇ ਪੁਰਾਣਾ ਵਿਰਸਾ ਸਾਰਾ ਕੁਝ ਸੰਭਾਲਿਆ ਹੋਇਆ ਹੈਗਾ। ਤੇ ਐਂ ਹੀ ਲੱਗ ਰਿਹਾ ਹੈਗਾ ਵੀ ਜਿਵੇਂ ਸ਼ਾਇਦ ਜਦੋਂ ਭਗਤ ਸਿੰਘ ਹੋਣੀ ਇੱਥੇ ਇਹਨਾਂ ਗਲੀਆਂ ਚੋਂ ਗੁਜ਼ਰਦੇ ਹੋਣੇ ਆ ਵੀ ਇਹੋ ਜਿਹਾ ਹੀ ਨਜ਼ਾਰਾ। ਜਿੱਥੇ ਆਪਾਂ ਗੁੰਦੰਗੇ ਨੇ ਇੱਥੇ ਸੱਜੇ ਪਾਸੇ ਹਾਂਜੀ ਲੱਗਦਾ ਵੀ ਉਹਨਾਂ ਦਾ ਡੇਰਾ ਵੀ ਕੁਝ ਇਸ ਤਰ੍ਹਾਂ ਦਾ ਹੁਣ ਅਸੀਂ ਵਿਜ਼ਿਟ ਕਰਕੇ ਆਏ ਹੈਗੇ ਆ। ਤੇ ਹਾਂਜੀ ਹੁਣ ਆਪਾਂ ਪਿੰਡ ਐਂਟਰ ਕਰਨ ਲੱਗੇ ਹੈਗੇ ਆ। ਕਿਵੇਂ ਜਦੋਂ ਆਉਣ ਲੱਗੇ ਸੀ ਉਦੋਂ ਲੋਕਾਂ ਦਾ ਕੀ ਰਿਐਕਸ਼ਨ ਸੀ ਵੀ ਪਾਕਿਸਤਾਨ ਚੱਲੇ ਹੋ ਤੁਸੀਂ? ਹਾਂਜੀ, ਬੜੇ ਲੋਕਾਂ ਨੇ ਕਿਹਾ ਸੀਗਾ ਵੀ ਤੁਸੀਂ ਨਾ ਜਾਓ ਕਿ ਉੱਥੇ ਡਰ ਹੈਗਾ। ਮੈਂ ਕਿਹਾ ਵੀ ਨਹੀਂ, ਅਸੀਂ ਤਾਂ ਪਹਿਲਾਂ ਵੀ 2016 ਚ ਗਏ ਸੀ, ਸਾਨੂੰ ਤਾਂ ਕਦੇ ਲੱਗਿਆ ਨਹੀਂ ਏਦਾਂ। ਤੇ ਇੱਥੇ ਤੁਸੀਂ ਜਿਹੜੇ ਲੋਕੀ ਤੁਹਾਨੂੰ ਨਹੀਂ ਵੀ ਜਾਣਦੇ 100% ਲੋਕਾਂ ਦੇ ਵਿੱਚ ਜੇ ਤੁਸੀਂ ਦੇਖੋ ਉਹਨਾਂ ਨੂੰ ਥੋੜਾ ਜਿਹਾ ਬੁਲਾਓ, ਚਲਾਓ ਤੇ ਹਮੇਸ਼ਾ ਤੁਹਾਨੂੰ ਮਤਲਬ ਬਹੁਤ ਹੀ ਪੋਜ਼ਿਟਿਵ ਵੇ ਦੇ ਨਾਲ ਤੁਹਾਨੂੰ ਨਾਲੇ ਤਾਂ ਤੁਹਾਡੀ ਉਹਨੂੰ ਸਲਾਮ ਦੁਆ ਕਰਦੇ ਹੈਗੇ ਨੇ ਤੇ ਸਮਾਈਲ ਦਿੰਦੇ ਹੈਗੇ ਨੇ। ਮਤਲਬ ਕੋਈ 2% ਦੇਖੇ ਹੋਣੇ ਜਿਹੜੇ ਨੇ ਨਹੀਂ ਰਿਸਪੌਂਡ ਕੀਤਾ, ਪਰ ਮੋਸਟਲੀ ਲੋਕੀ ਬਹੁਤ ਹੀ ਚੰਗੇ ਹੈਗੇ ਨੇ। ਅੱਛਾ, ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਵੀ ਲੋਕਾਂ ਦੀ, ਆਪਾਂ ਸਿਕਿਉਰਿਟੀ ਵੱਲੋਂ ਜਿਸ ਤਰ੍ਹਾਂ ਉਸ ਤਰ੍ਹਾਂ ਤਾਂ ਕੋਈ ਨਹੀਂ ਲੱਗਾ ਤੁਹਾਨੂੰ? ਨਾ ਜੀ, ਕਦੇ ਵੀ ਨਹੀਂ ਲੱਗਿਆ। ਸਿਕਿਉਰਿਟੀ ਹੁਣ ਆਪਾਂ ਰਾਤ ਸ਼ਾਮ ਹੋ ਰਹੀ ਹੈ ਪਿੰਡਾਂ 'ਚ ਫਿਰਨ ਦੇ, ਜਿੰਨਾ ਇੱਥੇ ਪਿਆਰ ਹੋਵੇ ਉੱਥੇ ਤਾਂ ਸਿਕਿਉਰਿਟੀ ਤਾਂ ਗੱਲ ਹੀ ਨਹੀਂ ਹੈਗੀ। ਮਤਲਬ ਐਂ ਲੱਗਦਾ ਮਤਲਬ ਤੁਸੀਂ ਆਪਣੇ ਘਰ ਆਏ ਹੈਗੇ, ਆਪਣੇ ਪਿੰਡ 'ਚ ਆਜ਼ਾਦੀ ਨਾਲ ਘੁੰਮ ਰਹੇ ਹੈਗੇ ਆ। ਹੁਣ ਸੂਰਜ ਬਿਲਕੁਲ ਢਲ ਗਿਆ ਤੇ ਆਪਾਂ ਪਿੰਡਾਂ 'ਚ ਫਿਰਨ ਦੇ। ਹਾਂਜੀ, ਤੇ ਵੀਡੀਓ ਦੀ ਰਾਹੀਂ ਵੀ ਆਪਾਂ ਹਾਂਜੀ ਇਹ ਲੱਗਦਾ ਵੀ ਸਾਡੇ ਆਪਣੇ ਵੀਰ ਨੇ ਤੇ ਇਹਨਾਂ ਤੋਂ ਸਾਨੂੰ ਕੀ ਖਤਰਾ ਹੋ ਸਕਦਾ? ਇਹਨਾਂ ਤੋਂ ਕੀ ਖਤਰਾ ਹੋ ਸਕਦਾ? ਦੂਜੇ ਜਿਹੜੇ ਲੋਕ ਆਉਣਾ ਤਾਂ ਚਾਹੁੰਦੇ ਨੇ ਉਹਨਾਂ ਨੂੰ ਕੀ ਸੁਣਾ? ਵੈਸੇ ਹਾਂਜੀ, ਉਹਨਾਂ ਨੂੰ ਕਹੂੰਗੇ ਕਿ ਤੁਸੀਂ ਮਤਲਬ ਹਰੇਕ ਬੰਦੇ ਨੂੰ ਜਿਹੜੇ ਪੰਜਾਬ ਨਾਲ ਜੁੜਿਆ ਹੋਇਆ ਆ ਕੇ ਪਾਕਿਸਤਾਨ 'ਚ ਦੇਖੋ, ਲੋਕਾਂ ਨਾਲ ਮਿਲੋ, ਗੁਰਦੁਆਰਿਆਂ ਦੇ ਦਰਸ਼ਨ ਕਰੋ। ਤੇ ਉਹਨਾਂ ਤੋਂ ਇਲਾਵਾ ਜਿਹੜੇ ਹੋਰ ਪਿੰਡਾਂ 'ਚ ਵੀ ਲੋਕ ਨੇ, ਸ਼ਹਿਰਾਂ 'ਚ ਆਵਾਮ ਹੈਗੀ, ਉਹਨਾਂ ਨਾਲ ਤੁਸੀਂ ਥੋੜਾ ਬਹੁਤਾ ਇੰਟਰੈਕਟ ਕਰੋ, ਤੁਹਾਨੂੰ ਪਤਾ ਲੱਗੂਗਾ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ। ਸਾਡੇ ਨੇ ਹਰਦੀਪ ਜੀ। ਹਰਦੀਪ ਜੀ ਕਿਵੇਂ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਤਾਂ ਮੈਂ ਤੁਹਾਨੂੰ ਇੰਨਾ ਦੱਸ ਸਕਦਾ ਵੀ ਬੇਪਨਾਹ ਮੁਹੱਬਤ ਮਿਲੀ ਹੈ, ਇੰਨਾ ਪਿਆਰ ਮਿਲਿਆ ਇੱਥੇ ਵੀ ਦੱਸ ਹੀ ਨਹੀਂ ਸਕਦੇ। ਜਿੱਧਰ ਜਾਈਦਾ ਆ ਬਾਹਾਂ ਖੁੱਲੀਆਂ ਨੇ ਤੇ ਲੋਕੀ ਕਲਾਵਿਆਂ ਵਿੱਚ ਲੈ ਰਹੇ ਨੇ। ਤੇ ਆ ਇੱਥੇ ਹੁਣ ਅੱਜ ਸ਼ਹੀਦ ਭਗਤ ਸਿੰਘ ਉਹਨਾਂ ਦੇ ਪਿੰਡ ਆਏ ਆ ਤੇ ਪਹਿਲਾਂ ਇੱਕ ਰਾਹ ਵਿੱਚ ਡੇਰੇ ਤੇ ਰੁਕੇ ਸੀ ਔਰ ਬਿਲਕੁਲ ਪਿੰਡ ਆਪਣਾ ਘਰ ਉਹ ਯਾਦ ਆ ਗਿਆ। ਪਸ਼ੂ ਦੇਖੇ ਆ, ਮਤਲਬ ਕੋਈ ਫਰਕ ਹੀ ਨਹੀਂ ਲੱਗਦਾ ਵੀ ਅਸੀਂ ਕਿਤੇ ਹੋਰ ਥਾਂ। ਬਲਦ ਵੇਖੇ, ਰੰਗ ਬਰੰਗੇ ਵੱਜਾਂ। ਬਾਪੂ ਜੀ ਉਹ ਧਾਰ ਚੋਣ ਲੱਗੇ ਹੋਏ ਸੀ ਤੇ ਹੁਣ ਪਿੰਡ ਦੀਆਂ ਉਹ ਗਲੀਆਂ ਐਨ ਬਿਲਕੁਲ ਇਸ ਤਰ੍ਹਾਂ ਲੱਗਦਾ ਜਿੱਦਾਂ ਮੈਂ ਆਪਣੇ ਪਿੰਡ ਵਿੱਚ ਤੁਰਿਆ ਫਿਰਦਾ। ਤੇ ਇਸ ਵੇਲੇ ਹੁਣ ਸਾਡਾ ਟਾਈਮ ਤਾਂ ਹੋ ਰਿਹਾ ਵਾਪਸ ਆਉਣ ਦਾ, ਪਰ ਜੀ ਨਹੀਂ ਕਰਦਾ ਵਾਪਸ ਜਾਣ ਦਾ। ਹੁਣ ਅਗਲੀ ਵਾਰੀ ਵੀਜ਼ਾ ਕਿਹੜਾ ਲੈਣਾ? ਪਾਕਿਸਤਾਨ ਤੋਂ ਵੀ ਜਾਣ ਨੂੰ ਜੀ ਨਹੀਂ ਕਰਦਾ। ਕਿਹੜਾ ਵੀਜ਼ਾ ਲੈਣਾ? ਮਲਟੀਪਰਪਸ ਜੀ। ਹਾਂ, ਇਹ ਸਾਨੂੰ ਐਲਏ ਐਮਬੈਸੀ ਵਾਲੇ ਵੀ ਵੇਖਦੇ ਨੇ ਵੀਡੀਓ ਆਪਣੀ ਨਾ, ਸਾਨੂੰ ਉਹਨਾਂ ਨੂੰ ਕਹਿਣਾ ਵੀ ਅਗਲੀ ਐਲਏ ਦਾ ਵੀਜ਼ਾ ਇਹਨਾਂ ਨੂੰ ਦੇਣਾ ਜੀ। ਸਾਨੂੰ ਤਾਂ ਜੀ 5 ਸਾਲ ਦਾ ਹੀ ਦੇ ਦਿਓ। ਹਰਪ੍ਰੀਤ ਜੀ ਤੁਸੀਂ ਦੱਸੋ। ਇਹ ਪਰਮਜੀਤ। ਹਾਂਜੀ ਪਰਮਜੀਤ ਜੀ। ਹਾਂਜੀ, ਬਸ ਸੇਮ ਜਿੱਦਾਂ ਵੀ ਜਿਸ ਦਿਨ ਦੇ ਆਏ ਹੈਗੇ ਆ ਉਸ ਦਿਨ ਦਾ ਇੰਨਾ ਚੰਗਾ ਲੱਗ ਰਿਹਾ ਹੈਗਾ ਆ, ਕਿਉਂਕਿ ਜਿਹੜੀ ਗੱਲ ਪਹਿਲਾਂ ਤੁਹਾਨੂੰ ਦੱਸੀ ਹੈਗੀ ਆ ਵੀ ਜਦੋਂ ਆਉਣ ਲੱਗੇ ਆ ਆਮ ਜਿਹੜੇ ਲੋਕ ਹੋਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਵੀ ਇੱਥੇ ਨਾ ਜਾਇਆ ਜਾਵੇ, ਇਹਨੂੰ ਅਵੋਇਡ ਕੀਤਾ ਜਾਵੇ। ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਵੀ ਹਾਂ ਛੁੱਟੀ ਤੇ ਜਾ ਰਹੇ ਆ, ਕਿੱਥੇ ਜਾ ਰਹੇ ਆ, ਜਦੋਂ ਮੈਂ ਕਿਹਾ ਵੀ ਪਾਕਿਸਤਾਨ ਜਾਣਾ, ਕਹਿੰਦੇ ਉਹਨਾਂ ਨੂੰ ਪਹਿਲਾਂ ਲੱਗਾ ਵੀ ਮੈਂ ਮਜ਼ਾਕ ਕਰ ਰਿਹਾ ਵੀ ਇਹਨੇ ਇੰਡੀਆ ਜਾਣਾ, ਇਹਨੇ ਪਾਕਿਸਤਾਨ ਕਿੱਥੇ ਜਾਣਾ ਹੈਗਾ। ਪਰ ਜਦੋਂ ਮੈਂ ਕਿਹਾ ਵੀ ਸੱਚੀ ਨਹੀਂ ਮੈਂ ਤਾਂ ਪਾਕਿਸਤਾਨ ਜਾ ਰਿਹਾ ਹੈਗਾ, ਤੇ ਫਿਰ ਉਹਨਾਂ ਨੇ ਉਹੀ ਬੀ ਸੇਫ, ਅਵੋਇਡ ਕਰਨਾ, ਇੱਥੇ ਨਹੀਂ ਜਾਣਾ, ਆਹ ਨਹੀਂ ਕਰਨਾ। ਪਰ ਨਹੀਂ, ਜਦੋਂ ਦੇ ਆਏ ਆ ਅਸੀਂ, ਸਾਨੂੰ ਕੋਈ ਇਦਾਂ ਦਾ ਕਿਤੇ ਵੀ ਇੱਕ ਵੀ ਪੁਆਇੰਟ ਨਹੀਂ ਆਇਆ ਵੀ ਜਿੱਥੇ ਸਿਕਿਉਰਿਟੀ ਰਿਸਕ ਲੱਗਾ ਹੋਵੇ। ਸਾਰੇ ਆਪਣੇ ਵਰਗੇ ਲੋਕ ਆ, ਆਪਣੇ ਨਾਲੋਂ ਵੱਧ ਪਿਆਰ ਕਰਦੇ। ਹੁਣ ਸਾਨੂੰ ਅਸੀਂ ਇਸ ਵੇਲੇ ਸ਼ਾਮ ਹੋਣ ਵਾਲੀ ਆ ਔਰ ਪਿੰਡ ਦੇ ਵਿੱਚ ਤੁਰੇ ਫਿਰਦੇ ਆ, ਸਾਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਜਾਂ ਭੈ ਕੁਛ ਨਹੀਂ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਅਸੀਂ ਆਪਣੇ ਘਰ ਹੈਗੇ ਵੀ ਆਪਣੇ ਘਰ। ਅੱਛਾ ਹਰਦੀਪ ਜੀ, ਕਿੰਨਾ ਜ਼ੇਨ ਦੇ ਵਿੱਚ ਵੀ ਇੰਨੀ ਪਿਆਰ ਜਾਂ ਸਤਿਕਾਰ ਜਾਂ ਆਪਾਂ ਜੇ ਗੱਲ ਕਰੀਏ ਵੀ ਜੋ ਖੁਆਇਸ਼ ਸੀ ਵੀ ਆਹ ਕੁਝ ਸਾਨੂੰ ਪਾਕਿਸਤਾਨ 'ਚ ਮਿਲੇ, ਉਹਨਾਂ ਕੁ ਲੈ ਚੱਲੇ ਜਾਂ ਉਹਨੂੰ ਵੱਧ ਲੈ ਕੇ ਚੱਲੇ? ਉਸ ਤੋਂ ਤਾਂ ਬਹੁਤ ਵੱਧ ਲੈ ਚੱਲੇ, ਕਿਉਂਕਿ
ਮੈਨੂੰ ਮੇਰੇ ਦਿਲ ਦੇ ਵਿੱਚ ਕਦੇ ਵੀ ਇਹ ਨਹੀਂ ਸੀਗਾ ਵੀ ਪਾਕਿਸਤਾਨ ਜਾ ਕੇ ਕੋਈ ਡਰ ਆਏਗਾ, ਮੇਰੇ ਦਿਲ 'ਚ ਹੈ ਨਹੀਂ ਸੀ ਕਦੇ ਵੀ। ਸਿਰਫ ਪਿਆਰ ਦਾ ਸੀਗਾ ਵੀ ਕਿੰਨਾ ਕੁ ਮਿਲਦਾ। ਪਿਆਰ ਇੰਨਾ ਮਿਲਿਆ ਆ ਬਈ ਜਿੰਨਾ ਸੋਚਿਆ ਸੀ ਉਹਦੇ ਨਾਲੋਂ ਮੇਰਾ ਖਿਆਲ ਬੇਤਹਾਸ਼ਾ ਜ਼ਿਆਦਾ, ਬਹੁਤ ਜ਼ਿਆਦਾ। ਮਤਲਬ ਲੋਕਾਂ ਨੇ ਸਾਨੂੰ ਇਦਾਂ ਸਿਰ ਤੇ ਚੱਕਿਆ ਹੋਇਆ। ਜਦੋਂ ਬਾਹਰ ਜਾਈਦਾ ਸਰਦਾਰ ਜੀ ਕਹਿ ਕੇ ਫੋਟੋਆਂ ਖਿਚਾਉਂਦੇ ਨੇ, ਜੱਫੀਆਂ ਪਾਉਂਦੇ ਨੇ, ਹੱਥ ਮਿਲਾ ਕੇ ਜਾਂਦੇ ਨੇ, ਹੱਸਦੇ ਨੇ, ਤੇ ਮਤਲਬ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ ਹੋਰ ਹੀ ਦੁਨੀਆ ਵਿੱਚ ਰਹਿ ਰਹੇ ਸੀ ਪਹਿਲਾਂ। ਤੁਸੀਂ ਦੱਸੋ ਜੀ ਕਿੰਨਾ ਪਿਆਰ ਸਮੇਟ ਕੇ ਲੈ ਜੀ ਚੱਲੇ? ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਹੁਣ ਤਾਂ ਇਹੀ ਕਹਿਣ ਨੂੰ ਜੀ ਕਰਦਾ, ਕਹਿੰਦੇ ਜੀਵੇ ਜੀਵੇ ਪਾਕਿਸਤਾਨ, ਸਾਡੀ ਜਾਨ ਸਰਦਾਰਾਂ ਦੀ ਹਾਜ਼ਰ ਹੈਗੀ ਆ ਕੁਰਬਾਨ ਪਾਕਿਸਤਾਨ ਦੇ ਉੱਤੇ। ਅੱਛਾ, ਜਾਨ ਵੀ ਕੁਰਬਾਨ ਪਾਕਿਸਤਾਨ। ਬਿਲਕੁਲ। ਤੇ ਸ਼ਾਪਿੰਗ ਵਗੈਰਾ ਕੀਤੀ? ਸ਼ਾਪਿੰਗ ਤਾਂ ਹਾਲੇ ਨਹੀਂ ਕੀਤੀ, ਪਰ ਸ਼ਾਪਿੰਗ ਨੂੰ ਤਾਂ ਕੋਈ ਗੱਲ ਨਹੀਂ ਹੈਗੀ, ਪਰ ਪਹਿਲਾਂ ਪਾਕਿਸਤਾਨ ਦੇਖ ਲਈਏ ਚੰਗੀ ਤਰ੍ਹਾਂ, ਦੇਖ ਕੇ ਫਿਰ ਸ਼ਾਪਿੰਗ। ਹਾਂਜੀ ਹਾਂਜੀ। ਅੱਛਾ, ਲੋਕਲ ਜੇ ਆਪਾਂ ਗੱਲ ਕਰਦੇ ਹਾਂ ਵੀ ਲੋਕਲ ਇੱਥੇ ਫੀਮੇਲਸ ਨੂੰ ਵੀ ਕੋਈ ਕੁੜੀਆਂ ਬੁੱਢੀਆਂ ਪਾਕਿਸਤਾਨ ਮੁਸਲਮ ਮਿਲੀਆਂ ਹੋਣਗੀਆਂ ਸਰਦਾਰਾਂ ਦੀਆਂ, ਕਿਵੇਂ ਉਹਨਾਂ ਨਾਲ ਰਿਹਾ? ਹਾਂਜੀ, ਮੈਂ ਦੇਖਿਆ ਸੀ, ਨੋਟਿਸ ਕੀਤਾ ਸੀਗਾ ਰਾਤ ਨੂੰ ਕਈ ਵਾਰ ਟਰੈਵਲ ਕਰਦੇ ਹੋਏ ਬੀਬੀਆਂ ਇਕੱਲੀਆਂ ਤੁਰੀਆਂ ਜਾ ਰਹੀਆਂ ਸੀ। ਮੈਨੂੰ ਕੋਈ ਨਹੀਂ ਲੱਗਿਆ ਵੀ ਕੋਈ ਖਤਰਾ ਵਗੈਰਾ ਇੱਥੇ ਹੈਗਾ। ਮੁਸਲਮਾਨ ਬੀਬੀਆਂ ਵੀ ਇਕੱਲੀਆਂ ਜਾ ਰਹੀਆਂ, ਉਹ ਵੇਵ ਕਰ ਰਹੀਆਂ, ਸਮਾਈਲਸ ਕਰ ਰਹੀਆਂ ਨੇ, ਸਾਨੂੰ ਪੁੱਛਦੀਆਂ ਤੁਸੀਂ ਕਿੱਥੋਂ ਆਏ, ਤੇ ਬੜਾ ਚੰਗਾ ਲੱਗਦਾ ਹੈਗਾ, ਬੜਾ ਆਪਣਾਪਣ ਮਿਲਦਾ ਹੈਗਾ। ਚਲੋ ਹੁਣ ਆਪਾਂ ਅੱਗੇ ਹਵੇਲੀ ਪਹੁੰਚ ਗਏ ਹਾਂਜੀ, ਸਰਦਾਰ ਹੋਣਾ ਦੀ, ਠੀਕ ਤੇ ਹੈ ਜੀ, ਆਪਾਂ ਸਰਦਾਰ ਭਗਤ ਸਿੰਘ ਦੀ ਹਵੇਲੀ ਵੇਖਦੇ ਨਾਲੇ ਗੱਲਬਾਤ ਹਾਂਜੀ ਵੀ ਆਪਾਂ ਕਰਦੇ ਹਾਂ। ਜੀ ਕਿਵੇਂ ਲੱਗ ਰਿਹਾ ਭਗਤ ਸਿੰਘ ਦੇ ਬਹੁਤ ਘਰ? ਚੰਗਾ ਲੱਗ ਰਿਹਾ ਹੈਗਾ ਜੀ, ਤੇ ਸਾਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਅਸੀਂ ਇੱਥੇ ਓਰੀਜਨਲ ਬਿਲਡਿੰਗ ਦੇ ਵਿੱਚ ਖੜੇ ਹੋਏ ਹੈਗੇ ਇੱਥੇ, ਤੇ ਬੜੇ ਸਾਰੇ ਆਜ਼ਾਦੀ ਦੇ ਟਾਈਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹੈਗੀਆਂ ਨੇ। ਬਹੁਤ ਸਾਰੀਆਂ ਤਸਵੀਰਾਂ ਲੱਗਦਾ ਬਹੁਤ ਜ਼ਿਆਦਾ ਟਾਈਮ ਚਾਹੀਦਾ ਹੈਗਾ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ। ਤੁਸੀਂ ਕਿਵੇਂ ਲੱਗ ਰਿਹਾ ਭਗਤ ਸਿੰਘ ਦੀ ਜੱਦੀ ਉਹ ਹਵੇਲੀ ਉਸ ਥਾਂ ਤੇ ਆ ਕੇ ਜਿੱਥੇ ਉਹਨਾਂ ਦਾ ਜਨਮ ਹੋਇਆ? ਬਚਪਨ ਤੋਂ ਸ਼ਹੀਦ ਭਗਤ ਸਿੰਘ ਉਹਨਾਂ ਦੇ ਬਾਰੇ ਸੁਣਦੇ ਹੁੰਦੇ ਸੀ, ਪੜ੍ਹਿਆ ਵੀ ਹੈ, ਤੇ ਇਸ ਵੇਲੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਵੀ ਉਹ ਸਾਡੇ ਨਾਲ ਹੀ ਇੱਥੇ ਤੁਰੇ ਫਿਰਦੇ ਨੇ, ਔਰ ਉਹਨਾਂ ਦੇ ਨਾਲ ਦੇ ਸਾਥੀਆਂ ਦੀਆਂ ਫੋਟੋ ਦੇਖ ਕੇ, ਉਹਨਾਂ ਦਾ ਜੱਦੀ ਘਰ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਹੈ। ਔਰ ਦੱਸ ਨਹੀਂ ਸਕਦੇ ਬਿਆਨ ਦੇ ਨਾਲ ਕਿੰਨੇ ਕਿੰਨੇ ਪੁਰਾਣੇ ਸ਼ਹੀਦਾਂ ਦੀਆਂ ਫੋਟੋ ਨੇ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ। ਬਸ ਮੈਂ ਵੀ ਇਹ ਇੱਕ ਦਿਲੀ ਇੱਛਾ ਸੀ, ਕਿਉਂਕਿ ਜਿਹੜਾ ਪੰਜਾਬ ਉੱਧਰ ਚੜ੍ਹਦੇ ਦੇ ਵਿੱਚ ਹੈਗਾ ਖਟਕੜਕਣਾ ਪੈਣ ਡਿਆ, ਉਦੋਂ ਮੈਂ ਇਹਨਾਂ ਦਾ ਜੱਦੀ ਘਰ ਦੇਖ ਲਿਆ ਸੀਗਾ, ਉੱਥੇ ਗਿਆ ਸੀਗਾ, ਤੇ ਪਰ ਇੱਥੇ ਦੇਖਿਆ ਸੀਗਾ ਵੀ ਪਤਾ ਨਹੀਂ ਸੀ ਦੇਖ ਹੋਣਾ ਕਿ ਨਹੀਂ ਦੇਖ ਹੋਣਾ। ਪਰ ਹੁਣ ਜਦ ਆਏ ਆ, ਹੁਣ ਤੁਹਾਡੇ ਸਦਕਾ ਕਹਿ ਲਓ ਵੀ ਤੁਹਾਡੀ ਮਿਹਰਬਾਨੀ ਵੀ ਜਿਹੜਾ ਤੁਸੀਂ ਇੱਥੇ ਸਾਨੂੰ ਦਿਖਾਤਾ, ਨਹੀਂ ਸਾਨੂੰ ਤਾਂ ਕੋਈ ਉਮੀਦ ਨਹੀਂ ਸੀ ਵੀ ਅੱਜ ਸ਼ਾਇਦ ਹੀ ਆ ਹੁੰਦਾ, ਜੇ ਤੁਸੀਂ ਨਾ ਆਉਂਦੇ ਤੇ ਫਿਰ ਸਾਡਾ ਇਹ ਵੀ ਸੁਪਨਾ ਰਹਿ ਜਾਣਾ ਸੀਗਾ। ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ ਇਹ ਸਾਰਾ ਦੇਖ ਕੇ। ਹੋਰ ਲੱਗ ਰਿਹਾ ਵੀ ਹਾਂ ਜਿੱਦਾਂ ਵੀ ਜਿੰਨਿਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਪਾਇਆ, ਜਿੰਨੇ ਵੀ ਆਪਣੇ ਸ਼ਹੀਦ ਹੈਗੇ ਆ ਸਾਰਿਆਂ ਦਾ, ਕਿਉਂਕਿ ਪੜ੍ਹੇ ਹੈਗੇ ਆ, ਹੁਣ ਫੋਟੋਆਂ ਲੱਗੀਆਂ, ਸਾਰਾ ਉਹਨਾਂ ਦੀ ਡਿਟੇਲ ਦੇਖ ਕੇ ਲੱਗਾ ਵੀ ਹਾਂ ਕਿੱਦਾਂ ਉਹ ਮੂਵਮੈਂਟ ਚੱਲੀ, ਕਿੱਦਾਂ ਉਹਨਾਂ ਨੇ ਆਜ਼ਾਦੀ ਦਿਵਾਈ, ਜਿਹਦੇ ਵਿੱਚ ਅਸੀਂ ਹੁਣ ਆਰਾਮ ਦੇ ਨਾਲ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਜਾ ਸਕਦੇ ਹਾਂ।
ਇੱਕ ਮਿੰਟ ਜਰਾ ਸਾਨੂੰ ਤਾਂ ਇੱਥੇ ਮਿੱਟੀ ਦੇ ਡਲੇ ਵੇਖ ਕੇ ਯਾਦ ਆ ਗਿਆ ਵੀ ਸਾਡੇ ਖੇਤਾਂ ਵਰਗੇ ਆ। ਉਹੀ ਫੀਲਿੰਗ ਆ, ਕੁਝ ਨਹੀਂ ਪਤਾ ਲੱਗ, ਕੋਈ ਫਰਕ ਹੀ ਨਹੀਂ ਆ, ਸਿਰਫ ਨਾਂ ਦਾ ਹੋ ਸਕਦਾ ਵੀ ਹਾਂ ਮਤਲਬ ਦਿਮਾਗ ਦੇ ਵਿੱਚ ਤਾਂ ਇਸ ਵੇਲੇ ਕੋਈ ਗੱਲ ਨਹੀਂ ਗੀ ਵੀ ਅਸੀਂ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਹੈਗੇ ਆ। ਸਾਨੂੰ ਤੇ ਇਹੀ ਲੱਗਦਾ ਵੀ ਜਿਹੜਾ ਇੰਡੀਆ ਵਾਲਾ ਪੰਜਾਬ ਹੈ ਅਸੀਂ ਆਪਣੇ ਪਿੰਡ ਹੀ। ਅੱਛਾ ਥੋੜਾ ਦੱਸੀ ਜਾਇਓ ਵੀ ਜਿਵੇਂ ਤੁਸੀਂ ਅੱਗੇ ਦੱਸਣੇ ਹੋ ਵੀ ਜਦੋਂ ਤੁਰਨ ਲੱਗੇ ਤੁਹਾਡੇ ਕਲੀਕ ਕੀ ਜਾਂਦੇ। ਮੈਂ ਜਦੋਂ ਆਉਣ ਲੱਗਾ ਮੇਰੇ ਨਾਲ ਦੇ ਉੱਪਰ ਪੁੱਛਿਆ ਵੀ ਮੈਂ ਉਹਨੂੰ ਦੱਸਿਆ ਵੀ ਜਦੋਂ ਮੈਂ ਵੀ ਛੁੱਟੀ ਚੱਲਿਆ ਹੈਗਾ, ਕਹਿੰਦੇ ਵੀ ਅੱਛਾ ਫਿਰ ਤੁਸੀਂ ਆਪਣੇ ਹੁਣ ਪੰਜਾਬ ਇੰਡੀਆ ਚੱਲੇ ਹੈਗੇ ਆ। ਮੈਂ ਉਹਨਾਂ ਨੂੰ ਜਦੋਂ ਕਿਹਾ ਨਹੀਂ ਮੈਂ ਪੰਜਾਬ ਨਹੀਂ ਚੱਲਿਆ, ਮੈਂ ਪਾਕਿਸਤਾਨ ਚੱਲਿਆ, ਤੇ ਉਹਨਾਂ ਨੇ ਸਮਝਿਆ ਵੀ ਸ਼ਾਇਦ ਮਜ਼ਾਕ ਕਰਦਾ ਵੀ ਸਾਨੂੰ ਉੱਥੇ ਕਹਿੰਦਾ ਵੀ ਪਾਕਿਸਤਾਨ ਚੱਲਿਆ, ਵੀ ਪਾਕਿਸਤਾਨ ਕੌਣ ਜਾਂਦਾ। ਕਿਉਂਕਿ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਬੈਠਾ ਹੋਇਆ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਜਾਣਾ ਆ ਉਹ ਸੇਫ ਨਹੀਂ ਜਾਂ ਕੋਈ ਰੀਜ਼ਨ ਕੀ ਹੈਗਾ ਇਹਦੇ ਕਾਰਨ ਕਰਕੇ। ਪਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਐਸੀ ਕੋਈ ਗੱਲ ਨਹੀਂ, ਵੀ ਉਹ ਵੀ ਆਪਣੇ ਵਰਗੇ ਹੀ ਆ, ਕਿਉਂਕਿ ਸਾਡੇ ਨਾਲ ਹੁਣ ਜਿੱਥੇ ਕੰਮ ਕਰਦੇ ਆ ਬਹੁਤ ਸਾਰੇ ਮਤਲਬ ਸਾਡੇ ਜਿੰਨੇ ਦੋਸਤ ਆ ਉਹ ਪਾਕਿਸਤਾਨ ਤੋਂ ਹੈਗੇ ਆ, ਠੀਕ ਹੈ। ਉਹਨਾਂ ਕੋਲੋਂ ਸਾਰਾ ਅਸੀਂ ਸੁਣਦੇ ਰਹਿੰਦੇ ਆ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆ, ਇਸ ਕਰਕੇ ਮੇਰੇ ਮਨ ਦੇ ਵਿੱਚ ਤਾਂ ਕੋਈ ਇਦਾਂ ਦਾ ਭੈ ਹੈ ਹੀ ਨਹੀਂ ਸੀਗਾ। ਬਾਬਾ ਜੀ ਕੀ ਨਾਂ ਤੁਹਾਡਾ? ਨਜ਼ੀਰ ਆਪ ਆਪਣਾ ਡੇਰਾ ਆ ਦੂਸਰਾ ਤੇ ਪ੍ਰਾਹੁਣੇ ਆਪਣੇ ਕੋਲ ਆਏ, ਕਿਵੇਂ ਦਾ ਲੱਗਣ ਡਿਆ? ਬਹੁਤ ਚੰਗੇ ਲੱਗਦੇ ਸਾਨੂੰ, ਸੋਹਣੇ ਲੱਗਦੇ ਆ। ਇਹ ਪਿੱਛੋਂ ਆਏ ਕਿ ਇੱਥੋਂ ਦੇ ਜੇ? ਅਸੀਂ ਪਿੱਛੋਂ ਆਏ। ਕਿਹੜਾ ਪਿੰਡ ਸੀ ਉਧਰ? ਹੋਠੀਆਂ। ਉਹ ਲੈ ਤੁਸੀਂ ਹੋਠੀਆਂ ਦੇ ਜੇ? ਵਾਹ ਵਾਹ, ਆਪਣੇ ਲਾਗੇ ਦੇ ਤੇ ਨਿਕਲੇ ਭਾਈ ਹੋਠੀਆਂ ਦੇ, ਬੜੀ ਗੱਲ। ਹੁਣ ਪਾਣੀ ਲਾ ਕੇ ਆਏ ਜੇ? ਪਾਣੀ ਲੱਗਦਾ। ਅੱਛਾ ਇਹ ਦੱਸੋ ਕਿਵੇਂ ਰਿਹਾ ਸਾਰਾ ਟੂਰ ਪਾਕਿਸਤਾਨ ਦਾ ਤੁਹਾਡੇ ਮੁਤਾਬਕ? ਬਹੁਤ ਵਧੀਆ, ਜਿੰਨਾ ਇਹਨਾਂ ਮਤਲਬ ਸੋਚਿਆ ਵੀ ਨਹੀਂ ਸੀਗਾ। ਮਤਲਬ ਚਲੋ ਇਦਾਂ ਦਾ ਤਾਂ ਕੋਈ ਦਿਮਾਗ 'ਚ ਹੈ ਨਹੀਂ ਸੀ ਮੇਰੇ ਜਦੋਂ ਤੁਰੇ ਹੈਗੇ ਆ ਵੀ ਕੋਈ ਚਲੋ ਕੁਝ ਗਲਤ ਹੋਊਗਾ, ਇਹਨਾਂ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਚਲੋ ਲੋਕਾਂ ਦਾ ਬਹੁਤ ਪਿਆਰ ਮਿਲੂਗਾ। ਪਰ ਜਿੰਨਾ ਸੋਚਿਆ ਸੀ ਉਸ ਤੋਂ ਵੀ ਵੱਧ ਮਿਲਿਆ। ਹਰ ਥਾਂ ਤੇ ਜਿੱਥੇ ਵੀ ਗਏ ਆ ਇੰਨਾ ਲੋਕਾਂ ਦਾ ਪਿਆਰ ਮਿਲਿਆ, ਉਹਨਾਂ ਨੇ ਇੰਨਾ ਕੀਤਾ ਵੀ ਅਸੀਂ ਉਸ ਸ਼ਬਦ ਨਹੀਂ ਬਿਆਨ ਕਰ ਸਕਦੇ। ਕਿਉਂਕਿ ਅਸੀਂ ਆਪਸ ਵਿੱਚ ਗੱਲ ਕਰਦੇ ਸੀਗੇ ਵੀ ਇੰਨਾ ਅਸੀਂ ਜੇ ਆਪਣੇ ਪਿੰਡ ਵੀ ਜਾਂਦੇ ਆ ਉੱਥੇ ਇੰਨਾ ਲੋਕੀ ਉੱਥੇ ਵੀ ਨਹੀਂ ਕਰਦੇ। ਜਿੱਦਣ ਉੱਥੇ ਹਜ਼ਾਰੇ ਪੈ ਸਾਡੇ ਸਿਆਣੇ ਦੱਸਦੇ ਸੀ, ਅਸੀਂ ਕਿਹੜਾ ਉੱਥੇ ਸਾਂ। ਉਹਨੇ ਦੱਸਿਆ ਵੀ ਉਹ ਇੱਕ ਕਿਸਾਨ ਸੀ, ਉਹ ਸੀਗਾ ਸਿੱਖ। ਉਹਨੇ ਆਖਿਆ ਮੈਂ ਬੱਚਾ ਕੁਛੜ ਚੁੱਕਿਆ, ਹੁਣ ਤੁਸੀਂ ਨਹੀਂ ਕਰਦੇ ਕੰਮ, ਸਿਰੋਂ ਪਾਣੀ ਤਾਂ ਨਿਕਲ ਗਿਆ। ਉਹਨਾਂ ਹਫਾਜ਼ਤ ਨਾ ਕੱਢੇ, ਅੱਛਾ ਨਹੀਂ ਹਫਾਜ਼ਤ ਨਾ ਤੁਰੇ ਹੋਠੀਆਂ ਵਾਲਿਆਂ। ਹਾਂ